ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 27 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਰਿਟਰਨੀ ਜੇ ਟੇਰਕੇਨਾ 415-979-0573। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮਾਂਟ, ਹਰਿੰਦਰ ਭੀਨ ਸੈਨੋਜ਼ੇ, ਮਨਜੀਤ ਸਿੰਘ ਫਰੀਮਾਂਟ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕੈਲੀਫੋਰਨੀਆ ਦੇ ਵਿੱਚ ਫਾਇਰ ਥ੍ਰੈਟ ਜਿਹੜਾ ਆ ਬਹੁਤ ਹੀ ਡੇਂਜਰਸ ਲੈਵਲ ਦੇ ਉੱਤੇ ਜਿਹੜੀ ਆ ਇਸ਼ੂ ਕੀਤਾ ਗਿਆ ਆ ਇਸ ਵੀਕਐਂਡ ਦੇ ਦੌਰਾਨ, ਕਿਉਂਕਿ ਹਵਾਵਾਂ ਇੰਨੀਆਂ ਜ਼ਿਆਦਾ ਜਿਹੜੀਆਂ ਤੇਜ਼ ਹੋਣਗੀਆਂ, ਇਹਦੇ ਨਾਲ ਅੱਗ ਲੱਗਣ ਦੇ ਬਹੁਤ ਜ਼ਿਆਦਾ ਚਾਂਸ ਹੈਗੇ ਆ। ਖਾਸ ਕਰਕੇ ਲੈਨਕਾਸਟਰ, ਸੈਂਟਾ ਕਲੈਰੀਟਾ, ਬੈਸਟ ਲੇਕ, ਆਕਸਨਰਡ, ਜੋ ਸਦਰਨ ਕੈਲੀਫੋਰਨੀਆ ਵਾਲਾ ਏਰੀਆ ਆ, ਉਹ ਤਾਂ ਕ੍ਰਿਟੀਕਲ ਵਾਲੇ ਏਰੀਏ ਦੇ ਵਿੱਚ ਪਾਇਆ ਗਿਆ ਹੈਗਾ। ਕਹਿੰਦੇ ਵੀ 35 ਮੀਲ ਤੋਂ ਲੈ ਕੇ 50 ਮੀਲ ਪਰ ਆਵਰ ਦੇ ਹਿਸਾਬ ਨਾਲ ਹਵਾਵਾਂ ਤੇਜ਼ ਚੱਲਣਗੀਆਂ ਤੇ ਡਰਾਈ ਇਸ ਵੇਲੇ ਮੌਸਮ ਬਹੁਤ ਜ਼ਿਆਦਾ ਆ। ਸਟਰੋਂਗ ਆਟਮ ਵਿੰਡਸ ਜੋ ਹੈਗੀਆਂ ਆ ਸੈਂਟਾ ਐਨਾ ਏਰੀਆ ਦੇ ਵਿੱਚ, ਇਹ ਫਾਇਰ ਨੂੰ ਬਹੁਤ ਜਲਦੀ ਦੇ ਨਾਲ ਫੈਲਾ ਸਕਦੀਆਂ ਹੈਗੀਆਂ। ਸੋ ਇਹਨੂੰ ਦੇਖਦੇ ਹੋਏ ਹੁਣ ਪੀਜੀ&ਈ ਬੜੀ ਉੱਧਰ ਹੈਗੀ ਆ ਐਡੀਸਨ, ਸਦਰਨ ਕੈਲੀਫੋਰਨੀਆ ਐਡੀਸਨ ਕੰਪਨੀ ਆ, ਉਹ ਬੜੀ ਕਸੂਤੀ ਸਥਿਤੀ 'ਚ ਫਸੀ ਹੋਈ ਆ ਵੀ ਅਸੀਂ 5 ਕਾਉਂਟੀਜ਼ ਦੀ ਇਲੈਕਟ੍ਰੀਸਿਟੀ ਨੂੰ ਬੰਦ ਕਰ ਦਈਏ ਜਾਂ ਨਾ। 1.5 ਲੱਖ ਦੇ ਕਰੀਬ ਕਸਟਮਰਸ ਆ ਜੋ ਇਸ ਏਰੀਏ 'ਚ ਆਉਂਦੇ, ਹਾਈ ਫਾਇਰ ਹੈਜ਼ਰਡ ਜ਼ੋਨ ਵਾਲੇ ਏਰੀਏ 'ਚ ਆਉਂਦੇ, ਲਾਸ ਐਂਜਲਸ, ਵੈਂਚਰਾ, ਔਰੇਂਜ ਰਿਵਰਸਾਈਡ ਤੇ ਸੈਨ ਬਰਨਾਰਡੀਨੋ ਕਾਉਂਟੀ ਦੇ ਵਿੱਚ, ਕਿਉਂਕਿ ਇਲੈਕਟ੍ਰੀਕਲ ਇਕਵਿਪਮੈਂਟ ਤੋਂ ਸਪਾਰਕਿੰਗ ਕਰਕੇ ਜਿਹੜੀ ਆ ਅੱਗ ਲੱਗਣ ਦੇ ਚਾਂਸ ਬਹੁਤ ਹੁੰਦੇ ਆ ਤੇ ਪਿਛਲੇ ਸਮਿਆਂ 'ਚ ਵੀ ਹੋਏ ਹੈਗੇ ਆ। ਇਸੇ ਤਰ੍ਹਾਂ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਵੀ ਸਟਰੋਂਗੈਸਟ ਆਫਸ਼ੋਰ ਵਿੰਡ ਆ ਰਹੀਆਂ, ਪਿਛਲੇ 2 ਸਾਲਾਂ ਦੇ ਮੁਕਾਬਲੇ ਇਸ ਵਾਰ ਜ਼ਿਆਦਾ ਹੋਣਗੀਆਂ। ਇਹ ਸੰਡੇ ਜਿਹੜਾ ਐਤਵਾਰ ਆ ਉਹਦੇ 5 ਵਜੇ ਤੱਕ ਚੱਲਦੀਆਂ ਰਹਿਣਗੀਆਂ। ਇਹ ਕੱਲ ਸਵੇਰ ਤੋਂ ਹੀ ਸ਼ੁਰੂ ਹੋ ਜਾਣੀਆਂ ਤੇ ਉਹਦੇ ਨਾਲ ਵੀ ਕਈ ਜਿਹੜੇ ਸੁੱਕਾ ਏਰੀਆ ਹੈਗਾ, ਸੁੱਕੇ ਵਾਲਾ ਏਰੀਆ ਜਿੱਥੇ ਵੈਜੀਟੇਸ਼ਨ ਬਹੁਤ ਆ, ਅੱਗ ਲੱਗਣ ਦੇ ਚਾਂਸ ਬਹੁਤ ਬਣੇ ਹੋਏ ਹੈਗੇ ਜੀ, ਸੋ ਧਿਆਨ ਜਿਹੜਾ ਉਹ ਬਹੁਤ ਹੀ ਜ਼ਿਆਦਾ ਇਸ ਬਾਬਤ ਰੱਖਣ ਦੀ ਜ਼ਰੂਰਤ ਹੈ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਖਬਰ ਆ ਰਹੀ ਹੈ ਪ੍ਰੈਜ਼ੀਡੈਂਟ ਬਾਈਡਨ ਤੇ ਚੀਨੀ ਜਿਹੜੇ ਪ੍ਰਧਾਨ ਨੇ ਸ਼ੀ ਜਿਨਪਿੰਗ, ਉਹ ਆਪਸ ਦੇ ਵਿੱਚ ਗੱਲਬਾਤ ਕਰਨ ਨੂੰ ਮੰਨ ਚੁੱਕੇ ਆ। ਏਪੈਕ ਦੀ ਕਹਿੰਦੇ ਮੀਟਿੰਗ ਦੇ ਉੱਤੇ ਇਹ ਦੋਨੋਂ ਆਪਸ 'ਚ ਮੁਲਾਕਾਤ ਕਰਨਗੇ। ਡੀਟੇਲਸ ਦੇ ਉੱਤੇ ਵਰਕਆਊਟ ਕੀਤਾ ਜਾ ਰਿਹਾ ਹੈਗਾ ਆ। ਏਸ਼ੀਅਨ ਪੈਸੀਫਿਕ ਇਕਨੋਮਿਕ ਕੋਆਪਰੇਸ਼ਨ ਦੀ ਸਮਿਟ ਸੈਨ ਫਰਾਂਸਿਸਕੋ ਦੇ ਵਿੱਚ ਹੋਣੀ ਆ ਅਗਲੇ ਮਹੀਨੇ, ਜਿੱਥੇ ਇਸ ਮਸਲੇ ਦੇ ਨਾਲ ਸੰਬੰਧਿਤ ਕੁਝ ਲੋਕਾਂ ਨੇ ਇਸ ਦੀ ਪੁਸ਼ਟੀ ਕੀਤੀ ਆ ਵੀ ਇਹ ਦੋਨੋਂ ਧਿਰਾਂ ਆਪਸ 'ਚ ਗੱਲਬਾਤ ਕਰਨ ਦੇ ਲਈ ਬਣੀਆਂ ਹੈਗੀਆਂ ਆ। ਕਹਿੰਦੇ ਵੀ ਇਹ ਮੀਟਿੰਗ ਹੋਊਗੀ। ਉਸ ਦੌਰਾਨ ਚਾਈਨੀਜ਼ ਫੋਰਨ ਮਿਨਿਸਟਰ ਵੈਂਗ ਯੀ ਵੀ ਉਹ ਮਿਲੇ ਸੀ, ਇਨਫੈਕਟ ਬੀਤੇ ਅੱਜ ਹੀ ਮਿਲੇ ਸੀਗੇ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਨੂੰ, ਤੇ ਵਾਈਟ ਹਾਊਸ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸੁਲਿਵਨ ਉਹਨਾਂ ਦੇ ਨਾਲ। ਸੋ ਉਹਨਾਂ ਦੇ ਨਜ਼ਦੀਕ ਜਿਹੜਾ ਕੋਈ ਕੰਮ ਕਰ ਰਿਹਾ ਆ, ਗੁਪਤ ਰਹਿਣ ਦੀ ਕੰਡੀਸ਼ਨ ਦੇ ਉੱਤੇ ਉਸਨੇ ਇਸ ਚੀਜ਼ ਦੇ ਬਾਰੇ ਦੱਸਿਆ ਹੈਗਾ ਆ। ਸੋ ਕਹਿੰਦੇ ਵੀ ਵਰਕਿੰਗ ਟੂਵਰਡਸ, ਵਾਈਟ ਹਾਊਸ ਦੀ ਸਟੇਟਮੈਂਟ ਇਹ ਆਈ ਆ ਵੀ ਦੋਨੋਂ ਹੀ ਜਿਹੜੀਆਂ ਧਿਰਾਂ ਆ ਉਹ ਵਰਕ ਕਰ ਰਹੀਆਂ ਇਸ ਦੇ ਵੱਲ ਨੂੰ ਵੀ ਸ਼ੀ ਜਿਨਪਿੰਗ ਤੇ ਜੋ ਬਾਈਡਨ ਆ ਉਹ ਆਪਸ ਦੇ ਵਿੱਚ ਸਾਈਡ ਲਾਈਨਸ ਦੇ ਉੱਤੇ ਏਪਕ ਦੀ ਉਹ ਹੋਊਗੀ। 21 ਪੈਸੀਫਿਕ ਕੰਟਰੀਜ਼ ਇਹ ਮਿਲ ਕੇ ਜਿਹੜੀਆਂ ਆ ਸਬਮਿਟ ਕਰਨ ਜਾ ਰਹੀਆਂ ਆ ਸੈਨ ਫਰਾਂਸਿਸਕੋ 'ਚ ਅਗਲੇ ਮਹੀਨੇ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੋਣਾ ਨੇ ਇਹ ਕਿਹਾ ਵੀ ਉਹ $40 ਮਿਲੀਅਨ ਡਿਸਟ੍ਰੀਬਿਊਟ ਕਰਨ ਜਾ ਰਹੇ ਆ ਤਾਂ ਕਿ ਉਹਨਾਂ ਦੇ ਨਾਲ ਈਵੀ ਦੇ ਜਿਹੜੇ ਆ ਇਲੈਕਟ੍ਰਿਕ ਵਹੀਕਲ ਦੇ ਫਾਸਟ ਚਾਰਜਰ ਆ ਉਹ ਸਟੇਸ਼ਨ ਬਣਾਏ ਜਾ ਸਕਣ। 270 ਦੇ ਕਰੀਬ ਇਲੈਕਟ੍ਰਿਕ ਵਹੀਕਲ ਫਾਸਟ ਚਾਰਜਰਸ 26 ਸਾਈਟਸ ਜਿਹੜੇ ਆ ਵੱਖ-ਵੱਖ ਹਾਈਵੇਜ਼ ਦੇ ਦੌਰਾਨ ਉੱਥੇ ਬਣਾਏ ਜਾਣਗੇ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦਾ ਜਿਹੜਾ ਇਨਫਰਾਸਟਰਕਚਰ ਇਨਵੈਸਟਮੈਂਟ ਤੇ ਜੌਬ ਐਕਟ ਦੇ ਤਹਿਤ $380 ਮਿਲੀਅਨ ਮਿਲਿਆ ਸੀ, ਜਿਹਦੇ ਨਾਲ 6600 ਮੀਲ
ਇਲੈਕਟ੍ਰਿਕ ਵਹੀਕਲ ਕੋਰੀਡੋਰਸ ਤੇ ਐਟਲੀਸਟ 4 ਫਾਸਟ ਚਾਰਜਰਸ ਐਵਰੀ 50 ਮਾਈਲਸ ਇਹ ਸੈਟਅਪ ਕੀਤੇ ਜਾਣਗੇ। $10 ਮਿਲੀਅਨ ਸਟੇਟ ਫੰਡਿੰਗ ਫॉर ਜ਼ੀਰੋ ਐਮਿਸ਼ਨ ਕਾਰਸ, ਟਰੱਕ ਤੇ ਬੱਸਿਸ ਦੇ ਲਈ ਜਿਹੜੀ ਰੱਖੀ ਗਈ ਹੈਗੀ ਆ। ਸੋ ਜੋ ਲੋਕ ਹੁਣ ਇਲੈਕਟ੍ਰਿਕ ਵਹੀਕਲਸ ਰਹਿਣਗੇ ਉਹਨਾਂ ਦੇ ਲਈ ਜਿਹੜੇ ਚਾਰਜਰ ਆ ਉਹ ਕਾਫੀ ਜ਼ਿਆਦਾ ਆਉਣ ਵਾਲੇ ਸਮੇਂ 'ਚ ਬਣ ਜਾਣ ਰਹੇ ਹੈਗੇ ਆ। ਜੀ, ਕੈਲੀਫੋਰਨੀਆ ਦੀ ਐਗਰੀਕਲਚਰ ਇੰਡਸਟਰੀ ਇਸ ਟਾਈਮ ਕਹਿੰਦੇ ਆ ਅੰਡਰ ਅਟੈਕ ਹੋ ਸਕਦੀ ਆ। ਇੱਕ ਬਹੁਤ ਹੀ ਇਨਵੇਸਿਵ ਫਲਾਈ ਮੱਖੀ ਜਿਹੜੀ ਆ ਉਹ ਕੈਲੀਫੋਰਨੀਆ ਦੀ ਐਗਰੀਕਲਚਰ ਇੰਡਸਟਰੀ ਨੂੰ ਡੈਸੀਮੇਟ ਯਾਨੀ ਕਿ ਨਸ਼ਟ ਕਰ ਸਕਦੀ ਆ। ਇਹ ਜਿਹੜੀਆਂ ਦੋ ਕੁਈਨਜ਼ਲੈਂਡ ਦੀਆਂ ਫਰੂਟ ਫਲਾਈਜ਼ ਰੀਸੈਂਟਲੀ ਵੈਂਚੂਰਾ ਕਾਉਂਟੀ ਦੇ ਵਿੱਚ ਦੇਖੀਆਂ ਗਈਆਂ ਹੈਗੀਆਂ ਆ। ਕਹਿੰਦੇ ਵੀ ਇਹ ਤੀਸਰੀ ਡਿਸਕਵਰੀ ਹੋਈ ਹੈ ਬਹੁਤ ਹੀ ਇਨਵੇਸਿਵ ਤੇ ਡਿਸਟਰਕਟਿਵ ਫਰੂਟ ਫਲਾਈ ਦੀ LA ਇਲਾਕੇ ਦੇ ਵਿੱਚ ਪਿਛਲੇ ਕੁਝ ਮਹੀਨਿਆਂ 'ਚ। 76 ਸਕੁਅਰ ਮੀਲ ਦਾ ਇਲਾਕਾ ਇਸ ਨੂੰ ਅੰਡਰ ਕੁਆਰੰਟੀਨ ਰੱਖਿਆ ਗਿਆ ਆ ਅਕਤੂਬਰ 23 ਤੋਂ। ਕੁਈਨਜ਼ਲੈਂਡ ਦੀ ਫਲਾਈਜ਼ ਜਿਹੜੀਆਂ ਕਹਿੰਦੇ ਵੀ ਪਹਿਲਾਂ 1000 ਓਕਸ ਦੇ ਇਲਾਕੇ ਦੇ ਵਿੱਚ ਰੈਜ਼ੀਡੈਂਸ਼ੀਅਲ ਇਲਾਕੇ 'ਚ ਦੇਖੀਆਂ ਗਈਆਂ ਸੀ। ਕੈਲੀਫੋਰਨੀਆ ਡਿਪਾਰਟਮੈਂਟ ਆਫ ਫੂਡ ਐਂਡ ਐਗਰੀਕਲਚਰ ਨੇ ਦੱਸਿਆ ਹੈਗਾ ਆ। ਕਹਿੰਦੇ ਵੀ ਇਹ ਫਸਟ ਅਫੀਸ਼ੀਅਲ ਕੁਆਰੰਟੀਨ ਆ ਨਾਰਥ ਅਮਰੀਕਾ 'ਚ ਇਸ ਪੈਸਟ ਦੇ ਕਰਕੇ। ਕਹਿੰਦੇ ਵੀ ਇਹ ਜਿਹੜੀ ਕੁਈਨਜ਼ਲੈਂਡ ਆਸਟ੍ਰੇਲੀਆ ਦੀ ਨੇਟਿਵ ਆ, ਇਹਦੇ ਨਾਂ ਤੋਂ ਹੀ ਜਿਹੜਾ ਇਹ ਚੀਜ਼ ਪਤਾ ਲੱਗਦਾ ਆ। ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਐਗਰੀਕਲਚਰ ਕ੍ਰਾਈਸਿਸ ਇਸ ਦੇ ਕਰਕੇ ਹੋਰ ਵੱਧ ਸਕਦਾ ਹੈ। ਵੈਂਚੂਰਾ ਕਾਉਂਟੀ ਦੇ ਐਗਰੀਕਲਚਰ ਕਮਿਸ਼ਨਰ ਕੋਰੀਨ ਬੈਲ ਉਹਨਾਂ ਨੇ ਅੱਜ ਇਸ ਬਾਬਤ ਪੱਤਰਕਾਰਾਂ ਨੂੰ ਸੰਬੋਧਨ ਹੋ ਕੇ ਜਿਹੜਾ ਉਹ ਦੱਸਿਆ। ਕਹਿੰਦੇ ਵੀ ਇਸ ਫਰੂਟ ਫਲਾਈ ਦੇ ਇਕੱਲੇ ਕਰਕੇ ਜੇ ਇਹ ਫੈਲ ਜਾਂਦੀ ਹੈ, ਇੰਨੀ ਜ਼ਿਆਦਾ ਇਨਵੇਸਿਵ ਆ ਵੀ $2 ਬਿਲੀਅਨ ਦੀ ਜਿਹੜੀ ਇਕਨੋਮਿਕ ਐਕਟੀਵਿਟੀ ਆ, ਐਗਰੀਕਲਚਰ ਆ, ਐਗਰੀ ਟੂਰਿਜ਼ਮ ਆ, 25,000 ਜੌਬਾਂ ਆ, 6,000 ਇਨਡਾਇਰੈਕਟ ਜੌਬਸ ਆ, ਉਹਨਾਂ ਉੱਤੇ ਸਿੱਧਾ ਅਸਰ ਪਵੇਗਾ। ਸੈਂਟਾ ਕਲੈਰਿਟਾ ਵੈਲੀ ਦਾ ਇੱਕ ਵੱਡਾ ਹਿੱਸਾ ਜੁਲਾਈ ਮਹੀਨੇ ਦੇ ਵਿੱਚ ਉਸ ਨੂੰ ਕੁਆਰੰਟੀਨ ਦੇ ਵਿੱਚ ਰੱਖਿਆ ਗਿਆ ਸੀਗਾ ਜਦੋਂ ਉੱਥੇ ਟਾਊ ਫਰੂਟ ਫਲਾਈਜ਼ ਜਿਹੜੀਆਂ ਡਿਟੈਕਟ ਕੀਤੀਆਂ ਗਈਆਂ ਸੀ ਸਟੀਵਨਸਨ ਰੈਂਚ ਇਲਾਕੇ ਦੇ ਵਿੱਚ। ਲਾਸ ਐਂਜਲਸ ਦੇ ਸ਼ਹਿਰ ਦੇ ਵਿੱਚ ਐਗਰੀਕਲਚਰ ਅਧਿਕਾਰੀ ਜਿਹੜੇ ਆ ਉਹ ਕਹਿੰਦੇ ਵੀ ਇਹ ਪਲਾਨ ਕਰ ਰਹੇ ਆ ਵੀ 2 ਮਿਲੀਅਨ ਸਟਰਾਈਲ ਮੇਲ ਮੈਡੀਟਰੇਨੀਅਨ ਫਰੂਟ ਫਲਾਈਜ਼ ਨੂੰ ਉਹ ਖੁਦ ਛੱਡਣਗੇ, ਜਿਹੜੇ ਆ ਉਹ ਡ੍ਰੌਪ ਓਵਰ ਕਰਨਗੇ 69 ਸਕੁਅਰ ਮਾਈਲ ਏਰੀਆ ਦੇ ਜਿਹੜੇ ਰੇਡੀਅਸ ਦੇ ਵਿੱਚ ਜਿੱਥੇ ਜਿੱਥੇ ਇਹ ਹੁੰਦੀਆਂ ਆ। ਸੋ ਉਹਨਾਂ ਨੇ ਕਿਹਾ ਵੀ ਜਿਹੜੇ ਇਲਾਕੇ ਨੂੰ ਕੁਆਰੰਟੀਨ ਹੁਣ ਕੀਤਾ ਗਿਆ ਆ ਉੱਥੋਂ ਕੋਈ ਵੀ ਸਬਜ਼ੀ, ਫਲ, ਫਰੂਟ ਜਾਂ ਗ੍ਰੀਨ ਵੇਸਟ ਵੀ ਨਾ ਅੰਦਰ ਆਵੇ ਉੱਥੋਂ ਤੇ ਨਾ ਉੱਥੋਂ ਉਹ ਬਾਹਰ ਨੂੰ ਜਾਵੇ। ਸੋ ਸਥਿਤੀ ਇਦਾਂ ਦੀ ਬਣੀ ਪਈ ਆ। ਕੁਝ ਸਮਾਂ ਪਹਿਲਾਂ ਮੰਡੇਰੇ ਤੋਂ ਵੀ ਇਦਾਂ ਦੀ ਖਬਰ ਆਈ ਸੀ। ਆਪਣੇ ਅਪਡੇਟ ਫਾਰਮਿੰਗ ਦੇ ਦੌਰਾਨ ਜਸਬੀਰ ਸਿੱਧੂ ਭਾਜੀ ਹੁਣਾਂ ਨੇ ਜਿਹੜਾ ਉਹ ਦੱਸਿਆ ਸੀਗਾ ਵੀ ਇੱਥੇ ਵੀ ਬਦਾਮਾਂ ਨੂੰ ਇੱਕ ਅਜਿਹੀ ਕੋਈ ਫਲਾਈ ਜਾਂ ਅਜਿਹੀ ਕੋਈ ਬਿਮਾਰੀ ਜਿਹੜੀ ਲੱਗੀ ਆ ਜਿਹੜੀ ਦਿਸਦੀ ਹੋਈ ਨਹੀਂ ਆ, ਉਹ ਵੀ ਬਾਹਰੋਂ ਆਈ ਜਿਹੜੀ ਉਹ ਲੱਗਦੀ ਆ। ਸੋ ਇਹ ਹੁਣ ਸਥਿਤੀ ਕੈਲੀਫੋਰਨੀਆ ਦੇ ਐਗਰੀਕਲਚਰ ਦੇ ਉੱਤੇ ਭਾਰੀ ਪੈ ਸਕਦੀ ਆ ਤੇ ਇਹ ਜਿਹੜੀਆਂ ਫਰੂਟ ਫਲਾਈਜ਼ ਕਹਿੰਦੇ ਡਿਸਕ੍ਰਿਮੀਨੇਟ ਨਹੀਂ ਕਰਦੀਆਂ। ਜੋ ਕੁਝ ਵੀ ਉਹਨਾਂ ਦੇ ਰਾਹ 'ਚ ਆਉਂਦਾ, ਚਾਹੇ ਉਹ ਕਮਰਸ਼ੀਅਲ ਐਗਰੀਕਲਚਰ ਆ, ਕਿਸੇ ਦਾ ਘਰੇਲੂ ਬਗੀਚਾ ਆ, ਚਾਹੇ ਉਹ ਗਰੋਸਰੀ ਸਟੋਰ ਆ, ਫਾਰਮਰ ਮਾਰਕੀਟ ਆ, ਸਭ ਕੁਝ ਦੇ ਉੱਤੇ ਇਹ ਅਸਰ ਪਾਉਣਗੀਆਂ। ਅਗਲੀ ਖਬਰ ਵੱਲ ਚੱਲੀਏ। ਜਿਹੜਾ ਚਿਪੋਟਲੇ ਸਟੋਰ ਆ ਕੈਲੀਫੋਰਨੀਆ ਦੇ ਵਿੱਚ, ਉਹ ਕਹਿੰਦੇ ਆ ਵੀ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਆਪਣੀਆਂ ਕੀਮਤਾਂ ਵਧਾਉਣੀਆਂ ਪੈਣਗੀਆਂ। ਕਾਰਨ ਉਹਨਾਂ ਨੇ ਉਹੀ ਦੱਸਿਆ ਵੀ ਕੈਲੀਫੋਰਨੀਆ 'ਚ 2024 ਤੋਂ ਜੋ ਫਾਸਟ ਫੂਡ ਵਰਕਰਸ ਆ ਉਹਨਾਂ ਨੂੰ $20 ਪਰ ਘੰਟੇ ਦੇ ਹਿਸਾਬ ਨਾਲ ਉਹਨਾਂ ਦੀ ਜਿਹੜੀ ਤਨਖਾਹ ਹੋ ਜਾਣੀ ਆ। ਉਹ ਫੂਡ ਚੇਨ ਜਿਨ੍ਹਾਂ ਦੇ ਕੋਲ 60 ਤੋਂ ਵੱਧ ਲੋਕੇਸ਼ਨਸ ਹੈਗੀਆਂ, ਕੈਲੀਫੋਰਨੀਆ ਦੇ ਵਿੱਚ ਚਿਪੋਟਲੇ ਦੇ ਕੋਲ 400 ਤੋਂ ਵੱਧ ਲੋਕੇਸ਼ਨਸ ਹੈਗੀਆਂ। ਸੋ ਯਾਹੂ ਦੇ ਫਾਈਨੈਂਸ ਬਰੁਕ ਡੀ ਪਿਲਮਾ ਉਹਨਾਂ ਨੇ ਇਹ ਕਿਹਾ ਵੀ ਮੇਜਰ ਫਾਸਟ ਫੂਡ ਜਿਹੜੀਆਂ ਚੇਨ ਫਰੈਂਚਾਈਜ਼ ਹੈਗੀਆਂ ਉਹ ਕੈਲੀਫੋਰਨੀਆ ਦਾ ਫਾਸਟ ਐਕਟ ਜੋ ਨਵਾਂ ਲਾ ਪਾਸ ਹੋਇਆ ਉਹਦੇ ਨਾਲ ਕਾਫੀ ਉਹਨਾਂ ਨੂੰ ਪ੍ਰਭਾਵਿਤ ਕਰਨਗੀਆਂ। ਸੋ ਜਿਹਦੇ ਨਾਲ ਅਲਟੀਮੇਟਲੀ ਜੋ ਸਮਾਨ ਵੇਚਦੇ ਫੂਡ ਉਹਦੀ ਜਿਹੜੀ ਕੀਮਤ ਆ ਉਹ ਉੱਪਰ ਜਾਊਗੀ ਤੇ ਉਹ ਅਲਟੀਮੇਟਲੀ ਲੋਕਾਂ ਦੇ ਲਈ ਮਹਿੰਗਾ ਹੋਊਗਾ। ਜੀ, ਮੇਨ ਦਾ ਜਿਹੜਾ ਕਾਤਲ ਆ, ਮਾਸ ਸ਼ੂਟਿੰਗ ਦਾ ਕਾਤਲ ਆ, ਉਹ ਹਾਲ ਦੀ ਘੜੀ ਪੁਲਿਸ ਦੇ ਹੱਥੇ ਨਹੀਂ ਲੱਗਾ। ਇੱਕ ਨੋਟ ਜਿਹੜਾ ਉਹਨਾਂ ਨੂੰ ਮਿਲਿਆ ਆ ਰੋਬਰਟ ਕਾਰਡ ਦੇ ਨਾਲ ਸੰਬੰਧਿਤ ਮੰਨਿਆ ਜਾ ਰਿਹਾ ਆ। ਇਹ ਜਿਹੜਾ ਕਥਿਤ ਹਥਿਆਰਾ ਆ ਇਸ ਪੂਰੇ ਮਾਮਲੇ ਵਿੱਚ ਕਹਿੰਦੇ ਵੀ ਨੋਟ ਤੋਂ ਇਹ ਪਤਾ ਲੱਗ ਰਿਹਾ ਆ, ਉਹ ਕਹਿ ਰਿਹਾ ਆ ਵੀ ਮੈਂ ਲੱਗਦਾ ਨਹੀਂ ਵੀ ਜਿਉਂਦਾ ਤੁਹਾਡੇ ਹੱਥੀਂ ਫੜਿਆ ਜਾਊਂਗਾ। ਸਾਈਕੈਟ੍ਰਿਕ ਇਵੈਲੂਏਸ਼ਨ ਜਦ ਇਸ ਦੀ ਹੋਈ ਸੀ ਉਸ ਤੋਂ ਕੁਝ ਦਿਨ ਪਹਿਲਾਂ ਹੀ ਇਹਨੇ ਲੀਗਲੀ ਇਹ ਗਨ ਜਿਹੜੀ ਪਰਚੇਜ਼ ਕੀਤੀ ਸੀ ਜੋ ਉਸਨੇ ਸ਼ੂਟਿੰਗ ਦੇ ਵਿੱਚ, ਗੋਲੀ ਕਾਂਡ ਦੇ ਵਿੱਚ ਵਰਤੀ ਹੈਗੀ ਆ। ਸੋ ਕਹਿੰਦੇ ਵੀ ਨਿਊਯਾਰਕ ਦੀ ਸਟੇਟ ਪੁਲਿਸ ਕੈਂਪ ਸਮਿਥ
ਜੋ ਨਿਊਯਾਰਕ ਦੇ ਵਿੱਚ ਆ ਉੱਥੇ ਸੱਦੀ ਗਈ ਸੀਗੀ, ਜਿੱਥੇ ਰੋਬਰਟ ਕਾਰਟ ਸਰਵ ਕਰਦਾ ਸੀਗਾ, ਤੇ ਕਹਿੰਦੇ ਬਹੁਤ ਹੀ ਬੁਰੇ ਤਰੀਕੇ ਦੇ ਨਾਲ ਉੱਥੇ ਐਕਟ ਜਿਹੜਾ ਉਹ ਕਰ ਰਿਹਾ ਸੀਗਾ, ਜਿਹੜਾ ਇਸ ਦੇ ਬਾਰੇ ਹੁਣ ਹਾਲ ਦੀ ਘੜੀ ਪੁਲਿਸ ਨੇ ਦੱਸਿਆ ਹੈਗਾ। ਐਕਟਿਵ ਇਨਵੈਸਟੀਗੇਸ਼ਨ ਚੱਲ ਰਹੀ ਆ। ਨਿਊਯਾਰਕ ਸਟੇਟ ਪੁਲਿਸ ਨੇ ਵੀ ਇਸ ਦੇ ਉੱਤੇ ਕੋਈ ਕਮੈਂਟ ਨਹੀਂ ਕੀਤਾ, ਪਰ ਹਾਲ ਦੀ ਘੜੀ ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਜਾਰੀ ਆ। ਜ਼ਮੀਨ ਦੇ ਵਿੱਚ, ਹਵਾ ਦੇ ਵਿੱਚ, ਪਾਣੀ ਦੇ ਵਿੱਚ, ਸਾਰੇ ਪਾਸੇ ਜਿਹੜੀਆਂ ਸਰਚ ਪਾਰਟੀਜ਼ ਜਿਹੜੀਆਂ ਲੋਕਲ ਤੋਂ ਲੈ ਕੇ ਇੰਟਰਸਟੇਟ ਤੇ ਜਿਹੜੀਆਂ ਫੈਡਰਲ ਏਜੰਸੀਜ਼ ਆ ਉਹ ਲੱਗੀਆਂ ਹੋਈਆਂ ਰੋਬਰਟ ਕਾਰਟ ਨੂੰ ਲੱਭਣ ਦੇ ਲਈ। ਪਰ ਨੋਟ ਤੇ ਇਸ ਦਾ ਫੋਨ ਇੱਕ ਹੱਥ ਲੱਗਾ ਸੀ, ਉਸ ਤੋਂ ਇਲਾਵਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਰਿਹਾ। ਅਗਲੀ ਖਬਰ ਵੱਲ ਚੱਲੀਏ ਤਾਂ ਕੈਲੀਫੋਰਨੀਆ ਦੇ ਵਿੱਚ ਇੰਸ਼ੋਰੈਂਸ ਕੰਪਨੀਆਂ ਨੂੰ ਲੈ ਕੇ ਇੰਨੀਆਂ ਜ਼ਿਆਦਾ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਇੱਥੋਂ ਭੱਜ ਗਈਆਂ ਆ। ਬਹੁਤ ਸਾਰੇ ਜਿਹੜੇ ਲੋਕ ਆ ਹੁਣ ਉਹਨਾਂ ਨੂੰ ਇੰਸ਼ੋਰੈਂਸ ਮਿਲ ਨਹੀਂ ਰਹੀ ਹੈਗੀ। ਜੇ ਮਿਲ ਵੀ ਰਹੀ ਆ ਤੇ ਇੰਨਾ ਜ਼ਿਆਦਾ ਜਿਹੜਾ ਪ੍ਰੀਮੀਅਮ ਵੱਧ ਗਿਆ ਆ, ਅਫੋਰਡ ਨਹੀਂ ਹੋ ਸਕਦਾ ਹੈਗਾ। ਤੇ ਨਾਲ ਦੀ ਨਾਲ ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨੇ ਐਗਜ਼ਿਸਟਿੰਗ ਪਾਲਿਸੀਜ਼ ਨੂੰ ਕੈਂਸਲ ਕਰ ਦਿੱਤਾ ਹੈਗਾ। ਸੋ ਬਹੁਤ ਸਾਰੇ ਜਿਹੜੇ ਫਾਇਰ ਹੈਜ਼ਰਡ ਏਰੀਏ ਵਾਲੇ ਏਰੀਆਜ਼ ਆ, ਉੱਥੇ ਲੋਕਾਂ ਦਾ ਇੰਸ਼ੋਰੈਂਸ ਦਾ ਪ੍ਰੀਮੀਅਮ 1000% ਤੱਕ ਵੀ ਵੱਧ ਗਿਆ ਹੈਗਾ ਆ। ਸੋ ਲੋਕਾਂ ਨੂੰ ਅਫੋਰਡ ਕਰਨਾ ਬੜਾ ਔਖਾ ਹੈਗਾ। ਕਹਿੰਦੇ ਜਿਹੜੇ ਹਾਈ ਵੈਲਿਊ ਹੋਮਸ ਹੈਗੇ 8 ਤੋਂ 10 ਮਿਲੀਅਨ ਡਾਲਰ ਵਾਲੇ, ਉਹਨਾਂ ਦੀ ਇੰਸ਼ੋਰੈਂਸ 50,000 ਤੋਂ ਲੈ ਕੇ 70,000 ਡਾਲਰ ਤੱਕ ਇਸ ਟਾਈਮ ਚੱਲ ਰਹੀ ਹੈਗੀ ਆ। ਈਵਨ ਜਿਹੜੇ ਗੁੱਡ ਏਰੀਏ ਦੇ ਵਿੱਚ ਵੀ ਹੈਗੇ ਆ। ਸੋ ਓਵਰਆਲ ਇੰਸ਼ੋਰੈਂਸ ਦੀ ਜਿਹੜੀ ਸਿਚੁਏਸ਼ਨ ਆ ਕੈਲੀਫੋਰਨੀਆ ਦੇ ਵਿੱਚ ਬਹੁਤ ਹੀ ਅੱਜ ਦੀ ਰੇਟ ਦੇ ਵਿੱਚ ਬੈਡ ਚੱਲ ਰਹੀ ਆ। ਲੋਕਾਂ ਨੂੰ ਇੰਸ਼ੋਰੈਂਸ ਮਿਲ ਨਹੀਂ ਰਹੀ, ਜਿਨ੍ਹਾਂ ਦੀ ਐਗਜ਼ਿਸਟਿੰਗ ਹੈਗੀ ਆ ਕਈਆਂ ਦੀ ਕੱਟੀ ਜਾ ਰਹੀ ਆ, ਤੇ ਜਾਂ ਉਹਨਾਂ ਦੇ ਰੇਟਸ ਡਬਲ ਟ੍ਰਿਪਲ ਜਿਹੜੇ ਹੋ ਰਹੇ ਹੈਗੇ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਇੱਕ ਬਹੁਤ ਹੀ ਸ਼ੌਕਿੰਗ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ LA ਦੇ ਫਰੀਵੇ ਦੇ ਵਿੱਚ ਕਿਸੇ ਦਾ ਐਕਸੀਡੈਂਟ ਹੁੰਦਾ ਆ, ਕ੍ਰੈਸ਼ ਹੋ ਜਾਂਦਾ ਆ, ਗੱਡੀ ਉਹਨਾਂ ਦੀ ਸਾਈਡ ਤੇ ਲੱਗੀ ਹੁੰਦੀ ਆ, ਤੇ ਨਕਾਬਧਾਰੀ ਜਿਹੜੇ ਚੋਰ ਆ ਉੱਥੇ ਉਹਨਾਂ ਨੂੰ ਬੰਦੂਕ ਦੀ ਨੋਕ ਦੇ ਉੱਤੇ ਰੌਬ ਕਰ ਲੈਂਦੇ ਆ, ਲੁੱਟ ਲੈਂਦੇ ਆ। ਸਿਟੀਜ਼ਨ ਨੇ ਉੱਥੋਂ ਦੇ ਜਿਹੜਾ ਲਾਗੋਂ ਲੰਘ ਲਿਆ ਸੀ, ਉਸਨੇ ਇਹ ਵੀਡੀਓ ਸ਼ੇਅਰ ਕੀਤੀ ਆ। I-10 ਈਸਟ ਬਾਉਂਡ ਦੇ ਸ਼ੋਲਡਰ ਦੇ ਉੱਤੇ ਇਹ ਘਟਨਾ ਜਿਹੜਾ ਕਰਮ ਆ ਉੱਥੇ ਵਾਪਰਿਆ, ਆਰਲਿੰਗਟਨ ਐਵੀਨਿਊ ਦੇ ਲਾਗੇ ਬੀਤੇ ਕੁਝ ਦਿਨ ਪਹਿਲਾਂ ਮੰਗਲਵਾਰ ਦੀ ਦੁਪਹਿਰ ਦੀ ਦੱਸੀ ਜਿਹੜੀ ਉਹ ਜਾ ਰਹੀ ਹੈ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਦੱਸਿਆ ਇੱਕ ਕਾਲੇ ਰੰਗ ਦੀ ਡੌਜ ਕਾਰਵਾਂ ਉਸ ਨੇ ਜਾਣਬੁੱਝ ਕੇ ਕ੍ਰੈਸ਼ ਕੀਤਾ ਅਲਫਾ ਰੋਮੇਓ ਸੈਡਾਨ ਦੇ ਨਾਲ। ਉਹਦੇ ਐਕਸੀਡੈਂਟ ਦੇ ਵਿੱਚ ਇੱਕ ਫੋਰਡ ਮਸਟੈਂਗ ਵੀ ਹਿੱਟ ਹੋਈ ਸੀ। ਜਦ ਅਲਫਾ ਰੋਮੇਓ ਚੱਲਣ ਤੋਂ ਕਾਬਲ ਨਹੀਂ ਰਹੀ, ਉਹਨੇ ਸਾਈਡ ਤੇ ਲਾਈ ਫਰੀਵੇ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਕਾਰਵਾਂ ਚੋਂ ਜਿਹੜੇ ਕੁਝ ਬੰਦੇ ਆ ਜਿਨ੍ਹਾਂ ਨੇ ਪੂਰੀ ਤਰ੍ਹਾਂ ਨਕਾਬ ਪਹਿਨਿਆ ਸੀ, ਮੂੰਹ ਵੀ ਢੱਕੇ ਹੋਏ ਸੀ, ਉਹ ਆਉਂਦੇ ਆ ਤੇ ਚੀਜ਼ਾਂ ਜਿਹੜੀਆਂ ਚੋਰੀ ਕਰਕੇ ਲੈ ਜਾਂਦੇ ਆ। ਜਿਹੜਾ ਵਿਕਟਮ ਆ, ਜਿਹੜਾ ਪਹਿਲਾਂ ਹੀ ਐਕਸੀਡੈਂਟ ਦਾ ਮਾਰਿਆ ਆ, ਕ੍ਰੈਸ਼ ਦਾ ਮਾਰਿਆ ਆ, ਉਹ ਗੋਡਿਆਂ ਭਰ ਹੋ ਕੇ ਸਿਰ ਪਿੱਛੇ ਹੱਥ ਜਿਹੜਾ ਉਹ ਦੇ ਲੈਂਦਾ ਆ। ਤੇ ਹਾਲਾਤ ਜਿਹੜੇ ਆ ਇਹ ਬਣੇ ਪਏ। ਐਵੇਂ ਨਹੀਂ ਆ ਜਿਹੜੀ ਕੱਲ ਵੀ ਆਪਾਂ ਖਬਰ ਕੀਤੀ ਵੀ ਭਾਈ ਕੈਲੀਫੋਰਨੀਆ ਨੂੰ ਲੋਕ ਛੱਡ ਕੇ ਇਸੇ ਲਈ ਜਿਹੜਾ ਉਹ ਇਹਨਾਂ ਇਲਾਕਿਆਂ ਕਰਕੇ ਜਿਹੜਾ ਇਹਨਾਂ ਚੀਜ਼ਾਂ ਕਰਕੇ ਜਿਹੜਾ ਉਹ ਭੱਜ ਰਹੇ ਹੈਗੇ ਆ। ਬਹੁਤੇ ਹੀ ਨਿਰਦਈ ਜਿਹੜੇ ਬੰਦੇ ਉਹ ਇਸ ਟਾਈਮ ਬਣਦੇ ਜਾ ਰਹੇ ਆ ਵੀ ਕ੍ਰੈਸ਼ ਹੋਏ ਵਿਕਟਮ ਨੂੰ ਜਾਣਬੁੱਝ ਕੇ ਗੱਡੀ ਕ੍ਰੈਸ਼ ਕਰਕੇ ਤੁਹਾਨੂੰ ਜਿਹੜਾ ਉਹ ਲੁੱਟਿਆ ਜਾ ਰਿਹਾ। ਸੋ ਭਾਈ ਜੇ ਹੁਣ ਤੁਸੀਂ ਵੀ ਕਿਤੇ ਟਰੈਵਲ ਕਰ ਰਹੇ ਆ, ਇਕੱਲੇ ਕਰ ਰਹੇ ਆ, ਚਾਹੇ ਦੇਰ ਸਵੇਰ ਆ, ਭਾਈ ਬਚ ਕੇ ਜਿਹੜਾ ਉਹ ਚੱਲੋ। ਹੁਣ ਤਾਂ ਲੋਕ ਐਕਸੀਡੈਂਟ ਵੀ ਜਾਣ ਕੇ ਕਰਨ ਲੱਗ ਗਏ ਆ ਲੁੱਟਣ ਦੇ ਮਾਰੇ। ਇੱਕ ਹੋਰ LA ਸਾਈਡ ਦੀ ਘਟਨਾ ਆ। ਚੋਰਾਂ ਦਾ ਦੇਖੋ ਕੋਈ ਦੀਨ ਵਜੋਂ ਵੈਸੇ ਤਾਂ ਹੁੰਦਾ ਨਹੀਂ, ਉਹ ਚੋਰ ਹੁਣ ਜਿਹੜੇ ਫਾਇਰ ਹਾਈਡਰੈਂਟਸ ਆ ਉਹ ਕਹਿੰਦੇ ਵੀ ਚੋਰੀ ਕਰਨ ਲੱਗ ਗਏ LA ਕਾਊਂਟੀ ਦੇ ਵਿੱਚ। ਹੁਣ ਨਵੀਆਂ ਜਿਹੜੀਆਂ ਇਹ ਰਿਪੋਰਟਸ ਇਸ ਟਾਈਮ ਸਾਹਮਣੇ ਆਈਆਂ, LA ਕਾਊਂਟੀ ਦੇ ਜਿਹੜੇ ਸ਼ੈਰਿਫ ਡਿਪਾਰਟਮੈਂਟ ਤੇ LA ਕਾਊਂਟੀ ਦੇ ਜਿਹੜੇ ਫਾਇਰ ਡਿਪਾਰਟਮੈਂਟ ਫਾਇਰ ਫਾਈਟਰਸ ਆ ਉਹਨਾਂ ਨੂੰ ਕਾਲਸ ਆਈਆਂ ਆ ਕਈ, ਜਿਸ ਦੇ ਵਿੱਚ ਕਹਿੰਦੇ ਵੀ ਫਾਇਰ ਹਾਈਡਰੈਂਟਸ ਵੱਡੇ ਹੋਏ ਕਮਰਸ਼ੀਅਲ ਏਰੀਏ ਦੇ ਵਿੱਚ ਉਹਨਾਂ ਨੂੰ ਮਿਲੇ ਆ ਵੀ ਐਟਲੀਸਟ ਕਹਿੰਦੇ 4 ਫਾਇਰ ਹਾਈਡਰੈਂਟਸ ਆ ਉਹਨਾਂ ਨੂੰ ਚੋਰੀ ਜਿਹੜਾ ਆ ਉਹ ਕਰ ਲਿਆ ਗਿਆ ਆ। 2 ਬੰਦਿਆਂ ਨੂੰ ਉੱਥੋਂ ਚੋਰੀ ਕਰਨ ਤੋਂ ਬਾਅਦ ਦੇ ਵਿੱਚ ਭੱਜਦੇ ਹੋਏ ਉਹਨਾਂ ਦੀ ਭੂਰੇ ਰੰਗ ਦੀ ਬਰਾਊਨ ਹੋਂਡਾ CRV ਦੇ ਵਿੱਚ ਦੇਖਿਆ ਗਿਆ ਆ। ਕਹਿੰਦੇ ਵੀ ਇਹ ਅਨਕਾਮਨ ਤਾਂ ਨਹੀਂ ਹੈਗਾ ਕਿਉਂਕਿ ਇਹਦੀ ਸਕ੍ਰੈਪ ਮੈਟਲ ਵੈਲਿਊ ਜਿਹੜੀ ਉਹ ਜ਼ਿਆਦਾ ਆ। ਪਰ ਇਹ ਵੀ ਜਦੋਂ ਇੱਦਾਂ ਚੋਰੀ ਕਰ ਲੈਂਦੇ ਆ ਫਿਰ ਪਾਣੀਓ ਪਾਣੀ ਹੋ ਜਾਂਦਾ ਆ। ਫਾਇਰ ਫਾਈਟਰ ਕਹਿੰਦੇ ਮਸਾਂ ਹੀ ਪਾਣੀ ਬੰਦ ਕਰਨ 'ਚ ਉਹਨੂੰ ਬਾਅਦ 'ਚ ਕਾਮਯਾਬ ਰਹੇ ਸੀ ਤੇ ਫਿਰ ਦੁਬਾਰਾ ਲਿਆ ਕੇ ਉੱਥੇ ਲਾਉਣੇ ਪਏ। 26 ਸਾਲਾਂ ਬਾਅਦ ਇੱਕ ਹੋਰ ਟਰੱਕਿੰਗ ਦੀ ਵੱਡੀ ਕੰਪਨੀ SEL ਸਪਲਾਈ ਚੇਨ ਸੋਲਿਊਸ਼ਨਸ ਉਹ ਬੰਦ ਹੋਣ ਜਾ ਰਹੀ ਹੈ। ਫੋਰਟ ਵਰਥ ਟੈਕਸਸ ਦੇ ਵਿੱਚ ਇਹਨਾਂ ਦਾ ਆਫਿਸ ਸੀ। ਫਰੇਟ ਵੇਵਸ ਦੇ ਨੇ ਦੱਸਿਆ ਆ
ਵੀ SEL ਸਪਲਾਈ ਚੇਨ ਦੇ CEO ਮਾਰਟਨ ਨੇ ਇਹ ਕਿਹਾ ਵੀ ਉਹਨਾਂ ਦਾ $7 ਲੱਖ ਤੋਂ ਵੱਧ ਦੇ ਵੀਡੀਓ ਪੋਕਰ ਮਸ਼ੀਨਸ ਚੋਰੀ ਹੋਈਆਂ, ਫਰਾਡ ਹੋਏ ਤੇ ਇੰਸ਼ੋਰੈਂਸ ਦੇ ਰੇਟਸ ਇੰਨੇ ਵੱਧ ਗਏ ਤੇ ਉਹਨਾਂ ਦੇ ਲਈ ਜਿਹੜਾ ਸਰਵਾਈਵ ਕਰਨਾ ਬੜਾ ਔਖਾ ਹੋ ਗਿਆ। ਕਹਿੰਦੇ ਵੀ ਸੰਨ 2022 ਦੇ ਵਿੱਚ $64 ਮਿਲੀਅਨ ਦਾ ਗ੍ਰੋਸ ਰੈਵਨਿਊ ਸੀ ਉਹਨਾਂ ਦਾ, ਜਿਹੜਾ ਕਿ ਹੁਣ 40% ਇਸ ਵਾਰ ਘਟ ਗਿਆ ਹੈਗਾ। ਇੱਕ ਟਾਈਮ ਦੇ ਉੱਤੇ 125 ਦੇ ਕਰੀਬ ਲੋਕ ਇਸ ਕੰਪਨੀ ਦੇ ਲਈ ਕੰਮ ਕਰਦੇ ਸੀ। 45 ਇੰਡੀਪੈਂਡੈਂਟ ਫਰੇਟ ਏਜੰਟ ਸੀਗੇ ਬੈਕ ਆਫਿਸ ਸਪੋਰਟ ਟੀਮ ਦੇ ਲਈ। ਹੌਂਡੂਰਾਸ ਦੇ ਵਿੱਚ ਇਹਨਾਂ ਨੇ ਆਫਿਸ ਆਪਣਾ ਖੋਲ੍ਹਿਆ ਹੋਇਆ ਸੀ। ਸੋ ਹੁਣ ਉਹ ਇਹ ਸਾਰੇ ਆਪਰੇਸ਼ਨ ਨੂੰ ਬੰਦ ਕਰਨ ਜਾ ਰਹੇ ਹਨ। ਜੀ, ਪ੍ਰੋਗਰਾਮ ਦਾ ਸਮਾਂ ਵੀ ਸਮਾਪਤ ਆ। ਜਾਂਦੇ ਜਾਂਦੇ ਤੁਹਾਨੂੰ ਮਾਰਕੀਟਸ ਦਾ ਹਾਲ ਦੱਸਦੇ ਜਾਈਏ ਤੇ ਉਸ ਤੋਂ ਇਲਾਵਾ ਦੱਸਦੇ ਜਾਈਏ ਵੱਖ-ਵੱਖ ਸਮਾਗਮ ਹੋ ਰਹੇ ਆ ਇਸ ਵੀਕਐਂਡ ਦੇ ਉੱਤੇ, ਜਿੱਥੇ ਪੰਜਾਬੀ ਰੇਡੀਓ USA ਦੀ ਟੀਮ ਕਵਰੇਜ ਕਰਨ ਦੇ ਲਈ ਪਹੁੰਚੇਗੀ। ਸੋ ਵੱਖ-ਵੱਖ ਥਾਵਾਂ ਦੇ ਉੱਤੇ ਜਾ ਰਹੇ ਆ। ਬੇਕਰਸਫੀਲਡ ਦੇ ਵਿੱਚ ਨਗਰ ਕੀਰਤਨ ਜੋ ਇਸ ਐਤਵਾਰ ਨੂੰ ਆ, ਉੱਥੇ ਵੀ ਟੀਮ ਹੋਵੇਗੀ। ਇਸੇ ਤਰੀਕੇ ਦੇ ਨਾਲ ਫਰੈਜ਼ਨੋ ਵਿੱਚ ਜੋ ਨਗਰ ਕੀਰਤਨ ਹੈ ਐਸੇ ਐਤਵਾਰ ਨੂੰ, ਉੱਥੇ ਵੀ ਆਪਾਂ ਜਿਹੜੇ ਉਹ ਪਹੁੰਚਾਂਗੇ। ਪੰਜਾਬੀ ਕਵੀ ਦਰਬਾਰ ਤੇ ਵਿਸ਼ੇਸ਼ ਤੌਰ ਦੇ ਉੱਤੇ ਕਾਨਫਰੰਸ ਜਿਹੜੀ ਆ ਹੋ ਰਹੀ ਆ ਕੱਲ੍ਹ ਤੇ ਪਰਸੋਂ ਹੇਵਰਡ ਦੇ ਵਿੱਚ, ਉੱਥੇ ਪੰਜਾਬੀ ਰੇਡੀਓ USA ਦੀ ਟੀਮ ਹੋਵੇਗੀ। ਇਸੇ ਤਰੀਕੇ ਦੇ ਨਾਲ ਕੱਲ੍ਹ ਦੀਵਾਲੀ ਦਾ ਜਿਹੜਾ ਮੇਲਾ ਟਰੇਸੀ ਇਲਾਕੇ ਦੇ ਵਿੱਚ ਹੋਣਾ ਆ, ਉੱਥੇ ਵੀ ਪੰਜਾਬੀ ਰੇਡੀਓ USA ਦੀ ਟੀਮ ਕਵਰੇਜ ਦੇ ਲਈ ਪਹੁੰਚ ਰਹੀ ਆ। ਤੇ ਪੰਜਾਬੀ ਰੇਡੀਓ USA ਦੇ ਫਰੈਜ਼ਨੋ ਕੰਪਲੈਕਸ ਦੇ ਵਿੱਚ ਜਿਹੜਾ ਗਾਰਡਨ ਆ, ਪਾਰਕ ਆ, ਜਿੱਥੇ ਸੰਦਲੀ ਪੈੜਾ ਪ੍ਰੋਗਰਾਮ ਹੋਇਆ ਸੀ ਰੀਸੈਂਟਲੀ, ਉੱਥੇ ਗਦਰੀ ਬਾਬਿਆਂ ਦਾ ਮੇਲਾ ਜਿਹੜਾ ਆ ਉਹ ਕਰਵਾਇਆ ਜਾ ਰਿਹਾ ਆ। ਸੋ ਉਹ ਐਤਵਾਰ ਨੂੰ ਜਿਹੜਾ ਉਹ ਹੋਣਾ ਆ। ਸੋ ਉੱਥੇ ਵੀ ਆਪਾਂ ਹੋਵਾਂਗੇ। ਸੋ ਵੱਖ-ਵੱਖ ਥਾਂ ਤੋਂ ਤੁਹਾਨੂੰ ਵੱਧ ਤੋਂ ਵੱਧ ਕਵਰੇਜ ਦੇਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰਾਂਗੇ। ਸੋ ਇੱਦਾਂ ਹੀ ਜਿਹੜਾ ਆ ਤੁਸੀਂ ਜਿੱਦਾਂ ਸਬਸਕ੍ਰਾਈਬ ਕਰਕੇ ਲੱਖ ਤੋਂ ਆਂਕੜੇ ਨੂੰ ਪਾਰ ਕੀਤਾ ਹੈ YouTube ਦੇ ਉੱਤੇ, 4.5 ਲੱਖ ਦੇ ਫੋਲੋਅਰਸ ਨੂੰ ਪਾਰ ਕੀਤਾ ਹੈ Facebook ਦੇ ਉੱਤੇ, ਉਸ ਦੇ ਲਈ ਧੰਨਵਾਦ। ਇੱਦਾਂ ਹੀ ਤੁਹਾਡੇ ਲਈ ਪ੍ਰੋਗਰਾਮ ਸਾਰੇ ਆ ਉਹ ਲੈ ਕੇ ਆਉਂਦੇ ਰਵਾਂਗੇ। ਤੇ ਹੁਣ ਜਾਂਦੇ ਜਾਂਦੇ ਵੀਕਐਂਡ ਤੋਂ ਪਹਿਲਾਂ ਮਾਰਕੀਟਸ ਦਾ ਹਾਲ ਦੱਸਦੇ ਜਾਈਏ। ਡਾਓ ਜੋਨਸ ਦੇ ਲਈ ਦਿਨ ਬਹੁਤੇ ਚੰਗੇ ਨਹੀਂ ਚੱਲ ਰਹੇ। 367 ਪੁਆਇੰਟ ਮਾਰਕੀਟ ਗਿਰੀ ਆ, ਡਿੱਗੀ ਆ। 32,418 ਤੇ ਬੰਦ ਹੋਈ। S&P 20 ਪੁਆਇੰਟ ਘਟ ਕੇ 4117। ਨੈਸਡੈਕ 47 ਪੁਆਇੰਟ ਵੱਧ ਕੇ 12,643। ਸੋਨੇ ਦਾ ਭਾਅ 2000 ਨੂੰ ਪਾਰ ਕੀਤਾ, $2016 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $85 ਪ੍ਰਤੀ ਬੈਰਲ ਜਿਹੜੀ ਉਹ ਰਹੀ ਆ। 10 year yield 4.84%। ਕ੍ਰਿਪਟੋ ਕਰੰਸੀਜ਼ ਬਿਟਕੋਇਨ 33,898, ਇਥੀਰੀਅਮ $1780 ਦੇ ਬਰਾਬਰ। S&P ਜਿਹੜਾ 500 ਇੰਡੈਕਸ ਆ ਲਗਭਗ 10% ਲੂਜ਼ ਕਰ ਗਿਆ ਸਮਰ ਦੇ ਆਪਣੇ ਪੀਕ ਤੋਂ। ਸੋ ਕਹਿੰਦੇ ਭਈ ਮਾਰਕੀਟ ਕਰੈਕਸ਼ਨ ਵੱਲ ਪੂਰੀ ਜਾ ਰਹੀ ਹੈਗੀ ਆ। ਸੋ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 83 ਰੁਪਏ 42 ਪੈਸੇ ਤੇ $1 ਦੇ ਬਰਾਬਰ ਪਾਕਿਸਤਾਨ ਦੇ 277 ਰੁਪਏ 72 ਪੈਸੇ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 39 ਸੈਂਟ ਰਹੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਤੇ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ, ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US। USA।